ਸੱਜਣੋ ਇਸ ਵੇਲੇ ਟਕਸਾਲੀ ਬਾਜ਼ਾਰ ਦੇ ਅੰਦਰ ਘੁੰਮ ਫਿਰ ਰਹੇ ਹਾਂ ਤੇ ਚਾਚਾ ਜੀ ਨੂੰ ਘੁਮਾ ਰਹੇ ਹਾਂ ਤੇ ਇਸ ਵੇਲੇ ਬੈਠੇ ਸੀ ਅਸੀਂ ਤੇ ਚਾਹ ਪੀਤੀ ਹੈ ਤੇ ਚਾਹ ਦੇ ਬਾਰੇ ਚਾਚਾ ਜੀ ਕੁਝ ਸੁਣਾ ਵੀ ਰਹੇ ਸੀ। ਚਾਚਾ ਜੀ ਕੀ ਸੁਣਾ ਰਹੇ ਸੀ? ਚਾਹ ਵੈਸੇ ਭਾਈ ਸਾਹਿਬ ਨੇ ਚਾਹ ਬਣਾਈ ਬਹੁਤ ਵਧੀਆ, ਇਹ 'ਚ ਕੋਈ ਸ਼ੱਕ ਨਹੀਂ। ਤੇ ਜਦੋਂ ਪਿੰਡਾਂ 'ਚ ਰਹਿੰਦੇ ਸੀ ਨਾ, ਹੁਣ ਤਾਂ ਭਲਾ ਸ਼ਹਿਰ 'ਚ ਆ ਗਏ ਤੇ ਖੇਤਾਂ 'ਚ ਜਾਣਾ ਤੇ ਮੈਂ ਨਾ ਬਾਟੀਆਂ ਭਰ ਕੇ ਚਾਹ ਦੀਆਂ ਪੀਣੀਆਂ ਤੇ ਫਿਰ ਪਿੰਡ ਗਏ ਤੇ ਸ਼ੁਰੂ ਹੋ ਜਾਣਾ। ਕਿੱਥੋਂ ਪੈਸੇ ਪੈ ਗਈਆਂ ਨੇ ਚਾਹ ਦੀਆਂ ਪਿਆਲੀਆਂ, ਜਿਨ੍ਹਾਂ ਵੇਚਤੀ ਜ਼ਮੀਨ, ਜਿਹੜੇ ਚਾਹ ਦੇ ਸ਼ੌਕੀਨ ਉਹਨਾਂ ਵੇਚਤੀ ਜ਼ਮੀਨ, ਸਣੇ ਪੱਤੇ ਟਾਹਲੀਆਂ, ਕਿੱਥੋਂ ਪੈਸੇ ਪੈ ਗਈਆਂ ਨੇ ਚਾਹ ਦੀਆਂ ਪਿਆਲੀਆਂ। ਬਸ ਫਿਰ ਐਂ ਜਿਉਂ ਲਹਿਰਾਂ ਚੱਲਣੀਆਂ, ਜਾਣਾ ਤਾਂ ਖੇਤ ਨੂੰ ਤੇ ਫਿਰ ਇਹ ਲਹਿਰ ਚੱਲ ਪੈਣੀ ਤੇ ਉਹ ਬਸ ਸਮਾਂ ਵੀ ਯਾਦ ਆ ਜਾਂਦਾ ਚਾਹ ਨੂੰ ਵੇਖ ਕੇ ਕਿ ਯਾਰ। ਅੱਛਾ, ਚਾਹ ਪੀਤੀ ਤੁਸੀਂ ਤੇ ਚਾਹ ਲੈਂਦੇ ਤੇ ਚੜ੍ਹਦੇ ਦੀ ਇੱਕੋ ਤਰ੍ਹਾਂ ਬਣਦੀ ਹੈ ਜਾਂ ਉਧਰ ਦਾ ਕੋਈ ਟੇਸਟ ਹੋਰ ਹੁੰਦਾ, ਇੱਧਰ ਦਾ ਹੋਰ ਹੈ? ਨਹੀਂ, ਚਾਹ ਤਾਂ ਕੋਈ ਫਰਕ ਨਹੀਂ, ਕਿਉਂਕਿ ਜਦੋਂ ਹੁਣ ਸਮਾਂ ਮਿਲਿਆ ਨਾ ਫਿਰ ਤੁਹਾਨੂੰ ਨਾ ਇੰਡੀਆ ਦੀ ਚਾਹ ਵਾਲਾ ਟੇਸਟ ਹੀ ਖਾਵਾਂਗੇ। ਤੇ ਕੁਦਰਤੀ ਗੱਲ ਇਹ ਵੀ ਚਾਹ ਬਹੁਤ ਵਧੀਆ ਬਣਾਈ, ਇਸ 'ਚ ਕੋਈ ਸ਼ੱਕ ਨਹੀਂ। ਚਾਹ ਇਹਨਾਂ ਜੀ ਲਾ ਕੇ ਬਣਾਈ, ਐ ਸਪੈਸ਼ਲ ਦੁੱਧ ਦੇ ਵਿੱਚ ਪੱਤੀ ਪਾ ਕੇ ਚਾਹ ਬਣਾ ਕੇ ਦਿੱਤੀ, ਚਾਹ ਵਧੀਆ ਸੀ। ਇੱਕ ਹੋਰ ਚੀਜ਼ ਦੱਸੋ ਕਿ ਇਹ ਜਿਵੇਂ ਹੁਣ ਅਸੀਂ ਬਾਜ਼ਾਰ ਦੇ ਵਿੱਚ ਅਸੀਂ ਖੜੇ ਹਾਂ ਤੇ ਇਹ ਚਾਹ ਦੀ ਦੁਕਾਨ ਹੈ, ਚੜ੍ਹਦੇ ਦੇ ਅੰਦਰ ਵੀ ਬਾਜ਼ਾਰ ਇੰਜ ਦੇ ਹੀ ਇੰਜ ਹੀ ਚਾਹ ਵਾਲੀਆਂ ਦੁਕਾਨਾਂ ਆਉਂਦੀਆਂ ਜਾਂ ਕੋਈ ਥੋੜਾ ਹੋਰ ਸਟਾਈਲ ਹੈ? ਉਹ ਕੋਈ ਫਰਕ ਹੀ ਨਹੀਂ ਲੱਗਦਾ। ਤੇ ਤਾਂ ਮੈਂ ਤਾਂ ਐਂ ਕਹਿੰਦਾ ਜਿਵੇਂ ਅਸੀਂ ਬਠਿੰਡੇ ਜਾਂ ਡੱਬਲ ਫਿਰਦੇ ਹਾਂ ਤੇ ਜੇ ਲਾਹੌਰ 'ਚ ਫਿਰਦੇ ਹਾਂ, ਕਈ ਵਾਰ ਦਾ ਭੁਲੇਖਾ ਪੈ ਜਾਂਦਾ, ਕੋਈ ਨਹੀਂ ਯਾਰ ਕੀ ਫਰਕ ਪੈਂਦਾ ਆ, ਆਹੀ ਘਰ ਖੜਾ ਹੈਗਾ। ਤੇ ਉਹ ਬਾਅਦ ਜਦੋਂ ਸੁਰਤ ਟਿਕਾਣੇ ਆਉਂਦੇ ਨੇ ਫੇਰ ਪਤਾ ਲੱਗਦਾ ਵੀ ਲਾਹੌਰ 'ਚ ਫਿਰਦੇ ਹਾਂ, ਡੱਬਲ ਥੋੜ੍ਹਾ ਫਿਰਦੇ ਹਾਂ। ਇਹ ਬਿਲਕੁਲ ਕਈ ਵਾਰ ਇਹਦਾ ਭੁਲੇਖਾ ਪੈ ਜਾਂਦਾ। ਤੇ ਨਾ ਤਾਂ ਸਾਡੇ ਬੋਲੀ ਦਾ ਫਰਕ, ਨਾ ਰਹਿਣ ਦਾ, ਨਾ ਬਹਿਣ ਦਾ, ਨਾ ਹੋਰ ਦਾ। ਤੇਰੀ ਭੈਣ ਨੂੰ, ਤੇਰੀ ਮਾਂ ਨੂੰ, ਉਹੀ ਗੱਲਾਂ ਉਹੀ ਗਾਲਾਂ, ਉਹੀ ਸਟਾਈਲ, ਪੰਜਾਬੀ ਸਟਾਈਲ। ਬਸ ਮੇਰਾ ਖਿਆਲ ਨਾ ਉਹ ਸਾਲਿਆ ਕਿੱਥੇ ਗਿਆ ਸੀ, ਆਹੀ ਬੋਲੀ ਚੱਲੀ ਜਾਣੀ। ਪੰਜਾਬੀ ਪੰਜਾਬੀ ਹੈ। ਹਾਂ, ਸੋ ਜਿਹੜੀ ਪੰਜਾਬੀ ਬੋਲੀ ਹੈ ਉਹੀ ਬਣਦੀ ਹੈ, ਮਤਲਬ ਉਹੀ ਸਾਰਿਆਂ ਨੂੰ ਨੇੜੇ ਲਿਆਂਦੀ ਹੈ। ਤਾਂ ਤੁਹਾਨੂੰ ਇੱਥੇ ਨਹੀਂ ਲੱਗਦਾ ਜਦੋਂ ਵੀ ਆਉਂਦੇ ਹੋ ਬਾਅਦ ਟਾਈਮ ਤੁਸੀਂ ਜਿਵੇਂ ਦੱਸਿਆ ਹੈ ਕਿ ਭੁੱਲ ਜਾਂਦਾ ਹੈ? ਅਤੇ ਬਾਜ਼ਾਰਾਂ ਦੇ ਵਿੱਚ ਤੁਸੀਂ ਜਦੋਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋ ਉਦੋਂ ਕਿਵੇਂ ਦਾ ਲੱਗਦਾ ਹੈ? ਕੋਈ ਫਰਕ ਲੱਗਦਾ ਹੈ ਜਾਂ ਇਵੇਂ ਲੱਗਦਾ ਹੈ ਕਿ ਮੇਰੇ ਹੀ ਏਰੀਏ ਦੇ ਲੋਕ ਫਿਰ ਰਹੇ? ਜਮਾਂ ਇਹ ਪਤਾ ਤੱਕ ਨਹੀਂ ਲੱਗਦਾ ਵੀ ਅਸੀਂ ਆਪਦੇ ਸ਼ਹਿਰ 'ਚ ਫਿਰਦੇ ਹਾਂ ਜਾਂ ਲਾਹੌਰ 'ਚ ਫਿਰਦੇ ਹਾਂ। ਇੱਧਰ ਵੀ ਪੰਜਾਬੀ, ਉੱਧਰ ਵੀ ਪੰਜਾਬੀ। ਤੁਹਾਡੇ ਵਾਲੇ ਪਾਸੇ ਤਾਂ ਨਾ, ਹਾਲਾਂਕਿ ਸਾਡੇ ਨਾਲ ਪਿਓਰ ਪੰਜਾਬੀ ਬੋਲੀ ਆ, ਅਸੀਂ ਤਾਂ ਫਿਰ ਵੀ ਵਿੱਚ ਮਾੜਾ ਮੋਟਾ ਘੋਟਾ ਜਿਹਾ ਲਾ ਦਿੰਦੇ ਹਾਂ। ਅਤੇ ਤੁਹਾਡੇ ਵਾਲੇ ਪਾਸੇ ਪਿਓਰ। ਇਸ ਵਿਸ਼ੇ ਤਾਂ ਨਾ ਕਾਫੀ ਚਿਰ ਪਹਿਲਾਂ ਇੱਕ ਸੈਮੀਨਾਰ ਹੋਇਆ ਅਤੇ ਉਹਨਾਂ ਨੇ ਪੰਜਾਬੀ ਵਿਸ਼ੇ ਦੇ ਉੱਤੇ ਇਹ ਸੈਮੀਨਾਰ ਕਰਵਾਇਆ ਅਤੇ ਪੈਰ ਮੇਰੇ ਵੀ ਥਰਕ ਪਏ। ਆਪਾਂ ਇਸ ਸਟੇਜ 'ਤੇ ਜਾ ਖੜ੍ਹੇ ਅਤੇ ਬਸ ਖਿਆਲ ਆਇਆ, ਸਾਡਾ ਨਾਂ ਪੰਜਾਬੀ, ਸਾਡੀ ਛਾਂ ਪੰਜਾਬੀ, ਸਾਡੀ ਹਾਂ ਪੰਜਾਬੀ, ਸਾਡੀ ਮਾਂ ਪੰਜਾਬੀ, ਸਾਡੀ ਮਾਂ ਪੰਜਾਬੀ, ਸਾਡੀ ਮਾਂ ਪੰਜਾਬੀ। ਬਸ ਫਿਰ ਜਦੋਂ ਲਹਿਰ ਚੱਲੀ ਨਾ, ਅਸੀਂ ਦਿਲਦਾਰ ਪੰਜਾਬੀ, ਸਾਡਾ ਹਾਰ ਪੰਜਾਬੀ, ਸਾਡੀ ਨਾਰ ਪੰਜਾਬੀ, ਸਾਡੀ ਮੁਟਿਆਰ ਪੰਜਾਬੀ, ਅਸੀਂ ਹਾਂ ਪੰਜਾਬੀ, ਸਾਡਾ ਨਾਂ ਪੰਜਾਬੀ, ਸਾਡੀ ਛਾਂ ਪੰਜਾਬੀ, ਪੰਜਾਬੀ ਪੰਜਾਬੀ। ਅਤੇ ਜਦੋਂ ਲਹਿਰ ਆਉਂਦੀ ਫਿਰ ਪਤਾ ਨਹੀਂ ਕਿੱਧਰੋਂ ਤੁਰੀ ਆਉਂਦੀਆਂ ਲੈਣਾ। ਬਹੁਤ ਜ਼ਬਰਦਸਤ ਜੀ, ਤੁਸੀਂ ਤਾਂ ਪੰਜਾਬੀ ਸ਼ਾਇਰੀ ਵੀ ਔਰ ਖਾਸ ਕਰ ਆਪਣੀ ਬੋਲੀ ਵਾਸਤੇ ਉਹ ਬੜੀ ਪਿਆਰੀ ਸੁਣਾਈ। ਅਤੇ ਅਖੀਰ 'ਤੇ ਇਹ ਜਿਹੜੇ ਆਸੇ ਪਾਸੇ ਲੋਕ ਖੜ੍ਹੇ ਹਨ, ਇਹਨਾਂ ਦੇ ਚਿਹਰਿਆਂ ਤੋਂ ਕਿਵੇਂ ਮੁਹੱਬਤ ਤੁਹਾਨੂੰ ਛਲਕਦੀ ਪਈ ਹੈ, ਕਿਵੇਂ ਦੇ ਲੋਕ ਤੁਹਾਨੂੰ ਲੱਗ ਰਹੇ ਹਨ, ਇਹ ਦੱਸੋ ਤਾਂ ਫਿਰ ਆਪਾਂ ਅੱਗੇ ਚੱਲੀਏ। ਪੰਜਾਬੀਆਂ ਦੀ ਤਾਂ ਜਿੰਦ ਜਾਣ ਹੀ ਇੱਕੋ ਆ। ਮੈਨੂੰ ਇੱਕ ਚੀਜ਼ ਮਹਿਸੂਸ ਹੁੰਦੀ ਹੈ, ਸਾਡੀਆਂ ਸਿਆਸਤਾਂ ਨੇ ਨਾ ਭਾਵੇਂ ਸਾਡੀਆਂ 3 ਜੰਗਾਂ ਕਰਵਾਤੀਆਂ, ਇੱਕ ਚੀਜ਼ ਜਦੋਂ ਨੀਝ ਲਾ ਕੇ ਦੇਖੀਦਾ ਨਾ, ਤੇ ਜੇ ਕੋਈ ਮਰਦੇ ਨੇ ਤੇ ਇੱਧਰਲੇ ਵੀ ਪੰਜਾਬੀ ਮਰਦੇ ਤੇ ਉੱਧਰਲੇ ਵੀ ਪੰਜਾਬੀ ਮਰਦੇ, ਫਿਰ ਦੁੱਖ ਹੁੰਦਾ। ਇਹ ਫਿਰ ਮੈਂ ਪਿੰਚ ਹੁੰਦਾ, ਮਨਾ ਸਰਕਾਰਾਂ ਦਾ ਕੁਛ ਨਹੀਂ ਜਾਂਦਾ, ਮੁੰਡੇ ਇੱਧਰ ਵੀ ਸਾਡੇ ਮਰਦੇ ਤੇ ਉੱਧਰ ਵੀ ਸਾਡੇ ਮਰਦੇ। ਬਹੁਤ ਸੋਹਣੀ ਗੱਲ ਔਰ ਬਹੁਤ ਸੱਚੀ ਗੱਲ। ਹਕੀਕਤ ਇਹੀ ਹੈ ਕਿ ਮਰਦਾ ਦੋਨਾਂ ਸਾਈਡਾਂ 'ਤੇ ਪੰਜਾਬੀ ਹੈ। ਸੋ ਪੰਜਾਬੀਆਂ ਦੇ ਵੱਡਿਆਂ ਨੂੰ ਸੋਚਣਾ ਚਾਹੀਦਾ ਹੈ ਅਤੇ ਇਹ ਜਿਹੜਾ ਪਹਿਲੇ ਹੋ ਚੁੱਕਿਆ ਹੈ ਉਹਨੂੰ ਹੁਣ ਪਿਆਰ ਮੁਹੱਬਤ ਦੇ ਵਿੱਚ ਬਦਲਣ ਦੀ ਲੋੜ ਹੈ। ਉਹਨਾਂ ਸਾਂਝਾਂ ਨੂੰ ਖੋਜਣ ਦੀ ਲੋੜ ਹੈ, ਜਿਹੜੀਆਂ ਸਾਂਝਾਂ ਸਦੀਆਂ ਪੁਰਾਣੀਆਂ ਹਨ, ਜਿਹੜੀਆਂ ਸਾਂਝਾਂ ਬਹੁਤ ਗਹਿਰੀਆਂ ਹਨ। ਸੋ ਚੱਲਦੇ ਹਾਂ ਜੀ ਫਿਰ ਅੱਗੇ, ਟੁਰਦੇ ਫਿਰਦੇ ਹਾਂ ਅਤੇ ਚਾਚਾ ਜੀ ਹੋਰਾਂ ਨਾਲ ਗੱਲਬਾਤ ਵੀ ਤੁਹਾਡੀ ਸਾਂਝੀ ਕਰਾਉਂਦੇ ਰਹਾਂਗੇ।